व्यूअर्स वेलकम बैक इन आवर प्रोग्राम जी। डॉक्टर साहब एंड वाले सैगमेंट विच अज आपां अपने दर्शकों के मैसेज लवांगे, उस तो बाद अज का विचार होगा जी। डॉक्टर साहब की कहते साडे लाइव फेसबुक मैसेंजर। हाँ जी भैन जी, मन मंथन कौर लिखते हैं, आई एम अफ्रेड everything they looted from Darbar Sahib in 1984 have been burnt and destroyed intentionally. I hope to God that I am wrong in thinking that. I am beyond angry. जी ਇਹ ਠੀਕ ਹੈ ਕਿ ਜਿਹੜਾ ਪਹਿਲਾ ਪਾਰਟ ਈਵਨ ਸਰਕਾਰੀ ਪੱਖ ਤੋਂ ਵੀ ਆਇਆ ਔਰ ਆਪਣੇ ਵੀ ਦੁਹਰਾਉਂਦੇ ਰਹੇ, ਮੈਂ ਵੀ ਸ਼ੁਰੂ ਦੇ ਵਿੱਚ ਇਵੇਂ ਹੀ ਮਹਿਸੂਸ ਕਰਦਾ ਸੀ ਜੀ ਕਿ ਉਹਨਾਂ ਨੇ ਸਾੜਿਆ, ਉਹਨਾਂ ਨੇ 7 ਜੂਨ ਨੂੰ ਬਿਲਕੁਲ ਤੋਂ ਬਾਅਦ ਕਿ ਵੀ ਉਹਨਾਂ ਨੇ ਤਬਾਹ ਕਰ ਦਿੱਤਾ ਸਾਰਾ। ਪਰ ਜਦੋਂ ਹੀ ਇਹ ਫਿਰ ਐਵੀਡੈਂਸ ਇੰਟਰਨਲ ਜਿਨ੍ਹਾਂ ਦੇ ਵਿੱਚ ਸਬ ਇੰਸਪੈਕਟਰ CBI ਦਾ ਔਰ ਲੋਕਲ ਇੰਸਪੈਕਟਰ ਸ਼ਾਇਦ ਬਾਜਵਾ ਪੁਲਿਸ ਦਾ, ਇਹ ਸਾਰੇ ਐਵੀਡੈਂਸ ਸਾਹਮਣੇ ਆਏ ਕਿ ਵੀ ਉੱਥੋਂ ਉਹਨਾਂ ਨੇ ਬਹੁਤ ਸਾਰਾ ਜਿਹੜਾ ਉਹ ਸਮਾਨ ਹੈ ਉਹ ਇੰਨੇ ਟਰੱਕ ਮਿਲਟਰੀ ਦੇ ਔਰ ਇੰਨੇ ਟਰੰਕਾਂ ਦੇ ਵਿੱਚ ਲੱਦਿਆ। ਉਸ ਤੋਂ ਬਾਅਦ ਫਿਰ ਇਹ ਰਾਏ ਨਹੀਂ ਰਹੀ ਕਿ ਵੀ ਇਹ ਉਹਨਾਂ ਨੇ ਜਿਹੜਾ ਉਹ ਡਿਸਟਰੋਏ ਨਹੀਂ ਕੀਤਾ ਜੀ। ਹੁਣ ਇਹ ਵੀ ਜਿਹੜਾ ਸਮਝਿਆ ਜਾ ਰਿਹਾ, ਕਿਉਂਕਿ ਜਦੋਂ ਅਸੀਂ RSS ਦੀ ਨਾਜ਼ੀ ਲਾਈਕ ਫੰਕਸ਼ਨਿੰਗ ਨੂੰ ਦੇਖਦੇ ਹਾਂ, ਕਿਉਂਕਿ ਜਦੋਂ ਤੁਸੀਂ ਲਾਇਬ੍ਰੇਰੀਆਂ ਦੇ ਵਿੱਚ ਬੁੱਕਸ ਰੱਖਦੇ ਹੋ, ਜਦੋਂ ਅਸੀਂ 15,000 ਕਿਤਾਬਾਂ ਦਾ ਜ਼ਿਕਰ ਕਰ ਰਹੇ ਹਾਂ, ਉਹਦੇ ਵਿੱਚ ਕੁਝ ਲਿਟਰੇਚਰ ਕੋਈ ਮੀਣਿਆਂ ਦਾ, ਕਿਉਂਕਿ ਪ੍ਰਿਥੀ ਚੰਦ ਦੀ ਔਲਾਦ ਮਿਹਰਬਾਨ ਵੀ ਸਕਾਲਰਲੀ ਸੀ, ਉਹਨਾਂ ਨੇ ਆਪਣਾ ਰਚਿਆ, ਕੋਈ ਧੀਰ ਮਲੀਆਂ ਦਾ, ਕੁਝ ਅਦਰਵਾਈਜ਼ ਇਹ ਵੀ ਉਹਨਾਂ ਦੇ ਕੋਲ। ਔਰ ਮੇਰਾ ਇਹ ਪੱਕਾ ਯਕੀਨ ਹੈ ਕਿ ਈਵਨ ਪਸ਼ੌਰਾ ਸਿੰਘ ਜਿਹਨੇ PhD ਕੀਤੀ, ਜਿਹੜਾ ਮੈਨੂਸਕ੍ਰਿਪਟ 1245 ਜਿਹੜੀ ਗੁਰੂ ਨਾਨਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਕੈਟਾਲੌਗ 1985 ਚ ਆਈ, ਜਿਹਦਾ ਸੋਰਸ ਸੀ ਰਾਜਸਥਾਨ ਦੇ ਕਬਾੜੀਏ ਤੋਂ। ਔਰ ਉਸ ਤੋਂ ਬਾਅਦ ਡਾਕਟਰ ਗੁਰਿੰਦਰ ਗਰੇਵਾਲ ਨੇ ਗੋਇੰਦਵਾਲ ਦੀਆਂ ਪੋਥੀਆਂ ਦੇ ਨਾਂ ਥੱਲੇ ਜਿਹੜੀ ਮੈਨੂਸਕ੍ਰਿਪਟ 1245 ਜਾਂ ਪਸ਼ੌਰਾ ਸਿੰਘ ਦੀ ਰਿਸਰਚ ਸੀ ਉਹ ਉਸ ਪਾਸੇ ਵੱਲ ਜਾਂਦੀ ਸੀ, ਜਿਹੜੀ ਗੱਲ ਮੈਕਲੋਇਡ ਨੇ ਪਹਿਲਾਂ ਇਹ ਕਹੀ ਆਥੈਂਟਿਸਿਟੀ ਆਫ ਕਰਤਾਰਪੁਰੀ ਬੀੜ, ਆਦ ਬੀੜ ਦੀ ਜਿਹੜੀ ਪ੍ਰਮਾਣਿਕਤਾ ਤੇ ਸਵਾਲੀਆ ਨਿਸ਼ਾਨ ਲਵਾਇਆ। ਔਰ ਪਸ਼ੌਰਾ ਸਿੰਘ ਨੇ ਸਾਬਤ ਕੀਤਾ ਕਿ ਜੀ ਇਹ 1245 ਜਿਹੜੀ ਹੈ ਇਹ ਪਹਿਲਾ ਖਰੜਾ ਸੀ, ਫਿਰ ਉਹਦੇ ਚ ਦੂਜਾ ਖਰੜਾ ਬਣਾਇਆ ਉਹਨੇ 1985 ਚ ਕਬਾੜੀਏ ਤੋਂ ਆਉਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਬਹੁਤ ਸਾਰਾ ਲਿਟਰੇਚਰ ਇਹਨਾਂ ਨੇ ਇੱਥੋਂ ਚੁੱਕਿਆ ਹੈ, ਇਸ ਚੋਂ ਇਹਦੇ ਚ ਰਦੋ ਬਦਲ ਕਰਕੇ ਜਾਂ ਜਿਹੜਾ ਮੀਣਿਆਂ ਔਰ ਧੀਰਮਲੀਆਂ ਔਰ ਦੂਸਰਿਆਂ ਨਾਲ ਸੰਬੰਧਿਤ ਹੈ ਉਹਨੂੰ ਇਹ ਆਉਣ ਵਾਲੇ ਪੀਰੀਅਡ ਚ ਵੀ, ਕਿਉਂਕਿ ਇਹ ਕਈ ਦਹਾਕਿਆਂ ਦੀ ਫਿਊਚਰ ਦੀ ਲੜਾਈ ਲਈ ਵੀ ਤਿਆਰੀ ਕਰ ਰਹੇ ਨੇ। ਔਰ ਮੇਰਾ ਇਹ ਖਿਆਲ ਹੈ ਕਿ ਜਿਸ ਪਲਾਨ ਦੇ ਨਾਲ ਇਹ ਸਾਰਾ ਅਟੈਕ ਹੋਇਆ ਟੋਟਲ ਵਾਰ, ਇਹ ਜਿਹੜਾ ਇਹਨਾਂ ਨੇ ਉੱਥੋਂ ਚੁੱਕਿਆ ਔਰ ਇਸ ਨੂੰ ਐਡਮਿਟ ਵੀ ਜਾਰਜ ਫਰਨਾਂਡਿਸ ਨੇ ਕੀਤਾ ਸੀ, ਲੇਕਿਨ ਲੇਟਰ ਔਨ ਉਹਨਾਂ ਨੇ ਜਿਹੜਾ ਇਹ ਆਪਣਾ ਇਹ ਸਾਰਾ ਪਾਰਟ ਇਹਨੂੰ ਡਿਫਰੈਂਟ ਕਰ ਲਿਆ। ਬਹੁਤ ਸ਼ੁਕਰੀਆ ਭੈਣ ਜੀ। ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਕਸ਼ਮੀਰ ਸਿੰਘ ਜੀ। ਇਹ ਰੋਜ਼ਾਨਾ ਦੇ ਸਾਡੇ ਰੈਗੂਲਰ ਜਿਹੜੇ ਨੇ ਵਿਊਅਰ ਨੇ। ਇੰਦਰਜੀਤ ਜਸਪ੍ਰੀਤ ਆਮੀਰ ਲਿਖਦੇ ਨੇ, ਪਲੀਜ਼ ਡਿਕਲੇਅਰ ਖਾਲਿਸਤਾਨ ਫਲੈਗ ਸੋ ਵੀ ਕੈਨ ਹੈਵ ਵਨ ਖਾਲਿਸਤਾਨ ਫਲੈਗ ਇਨ ਐਵਰੀ ਪਰੇਡ। ਜੀ ਦੇਖੋ, ਖਾਲਿਸਤਾਨ ਦੇ ਝੰਡੇ ਤਾਂ ਹੁਣ ਬਹੁਤਿਆਂ ਨੇ ਬਣਾਏ ਨੇ, ਅੱਗੇ ਕੇਸਰੀ ਸੀ, ਹੁਣ ਉਹ ਹਲਕਾ ਪੀਲਾ ਬਸੰਤੀ ਵੀ ਹੁੰਦਾ। ਇਹ ਤਾਂ ਫਾਈਨਲੀ ਖਾਲਿਸਤਾਨ ਦੇ ਸ਼ਹਿਰੀ ਡਿਸਾਈਡ ਕਰਨਗੇ ਕਿ ਉਹਨਾਂ ਨੇ ਕਿਸ ਫਲੈਗ ਨੂੰ ਇਵੈਂਚੁਅਲੀ ਜਿਹੜਾ ਉਹ ਅਡਾਪਟ ਕਰਨਾ ਹੈ। ਇਸ ਵੇਲੇ ਤਾਂ ਸਾਡਾ ਕੇਸਰੀ ਝੰਡਾ ਹੀ ਜਿਹੜਾ ਉਹੀ ਖਾਲਿਸਤਾਨ ਦਾ, ਕਿਉਂਕਿ ਨਿਸ਼ਾਨ ਸਾਹਿਬ ਆਪਣੇ ਆਪ ਦੇ ਵਿੱਚ ਹੀ ਸੋਵਰਨਟੀ ਦਾ ਪ੍ਰਤੀਕ ਹੈ। ਔਰ ਇਹ ਅਸੀਂ ਇੰਡੀਵਿਜੂਅਲੀ ਆਪਣੇ ਤੌਰ ਤੇ ਕੋਈ ਹੱਕ ਇੰਡੀਵਿਜੂਅਲ ਜਾਂ ਕੋਈ ਜਥੇਬੰਦੀ ਨਹੀਂ ਰੱਖਦੀ ਕਿ ਉਹ ਡਿਕਲੇਅਰ ਕਰਦੇ ਕਿ ਜੀ ਇਹ ਝੰਡਾ ਹੋਏਗਾ, ਇਹ ਸੰਵਿਧਾਨ ਹੋਏਗਾ। ਇਹ ਸਾਡੇ ਖਾਲਿਸਤਾਨ ਦੇ ਸ਼ਹਿਰੀਆਂ ਦਾ ਜਿਹੜਾ ਉਹ ਸਾਂਝਾ ਫੈਸਲਾ ਵਿਦ ਕੰਸੈਂਸਸ ਹੋਏਗਾ। ਮੇਘਰਾਜ ਸਿੰਘ ਲਿਖਦੇ ਨੇ, ਉਹਨਾਂ ਨੇ ਹਿੰਦੀ ਚ ਲਿਖਿਆ ਔਰ ਇਹ ਸਾਡੇ ਰੈਗੂਲਰ ਵਿਊਅਰ ਐਡਮਾਇਰਰ ਸਪੋर्टर ਨੇ। ਮੈਂ ਹੁਣ ਪੜ੍ਹ ਦਿੰਨਾ ਇਹਨਾਂ ਦੀ ਲਿਖਤ ਨੂੰ। उखाड़ेंगे पाखंडवाद को 85% एक साम दाम दंड भेद की नीति से, अब 85% मूल निवासी टकराएंगे। जो इतिहास है विरोधी मूल निवासियों का, उसको 85% मूल निवासी मिलकर जलाएंगे। जिन बुजुर्गों ने मनुवादियों का जुल्म सहकर हमें जन्म दिया, उनके खून का कर्ज हमें चुकाना है। जिन मनुवादियों ने रुलाया था हमारे बुजुर्गों को खून के आंसू, उनका हमने नामो निशान मिटाना है। मेघराज सिंह खालसा ये बड़े अच्छे गीत भी लिखते हैं और इन्हों दे एक दो गीत ਜਿਹੜੇ ਕਿ ਬਹੁਤ ਅੱਛੇ ਗਾਇਕਾਂ ਨੇ ਵੀ ਗਾਏ, ਅੱਛੇ ਮਿਊਜ਼ਿਕ। ਉਹ TV 84 ਦੀ ਜਿਹੜੀ
ਸਾਡੀ ਚੱਲਦੀ ਹੈ ਗਾਣਿਆਂ ਦੀ ਸੀਰੀਜ਼ ਡਿਫਰੈਂਟ ਟਾਈਮਸ ਤੇ ਉਹਦਾ ਹਿੱਸਾ ਵੀ ਨੇ। ਬਹੁਤ ਸ਼ੁਕਰੀਆ। ਨਿੰਦਰ ਸਿੰਘ ਪੰਗਲੀਆ ਲਿਖਦੇ ਨੇ, ਡਾਕਟਰ ਸਾਹਿਬ ਥੈਂਕਸ ਫॉर योर ਸਰਵਿਸ ਟੂ ਕਮਿਊਨਿਟੀ। ਸਮਾਂ ਸੀਮਾ ਦੇਖਦੇ ਹਾਂ, ਮੈਂ ਹੁਣ ਕੁਇਕਲੀ ਪੜ੍ਹਦਾ। ਸਤਪਾਲ ਸਿੰਘ ਪੁਰੇਵਾਲ, ਬੇਅੰਤ ਸਿੰਘ, ਸਤਿੰਦਰ ਕੌਰ, ਬਲਵਿੰਦਰ ਸਿੰਘ ਰਿਆਤ, ਰਿੰਕੂ ਚਾਲ, ਖੁਸ਼ਵਿੰਦਰ ਸਿੰਘ, ਗੁਰਦਿੱਤਾ ਸਿੰਘ, ਰਗਬੀਰ ਸਿੰਘ, ਗੁਰਮੀਤ ਸਿੰਘ ਸੰਧੂ, ਇੰਦਰਜੀਤ, ਜਸਪ੍ਰੀਤ ਧਾਮੀ, ਕਮਲਜੀਤ ਖੱਟੜਾ, ਦਵਿੰਦਰ ਸਿੰਘ। ਇਹਨਾਂ ਨੇ ਫਤਿਹ ਖਾਲਿਸਤਾਨ ਜ਼ਿੰਦਾਬਾਦ ਕਿਹਾ। ਵੀਰ ਅਮਨਦੀਪ ਸਿੰਘ ਹੋਰਾਂ ਦਾ ਮੈਸੇਜ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, ਭਾਰਤੀ ਫਿਲਮਾਂ ਰਾਹੀਂ ਇਹ ਰਾਸ਼ਟਰਵਾਦ ਦੇ ਹਥਿਆਰ ਵਜੋਂ ਵਰਤ ਕੇ ਆਜ਼ਾਦੀ ਦੀਆਂ ਲਹਿਰਾਂ ਨੂੰ ਬਦਨਾਮ ਕਰਦੇ ਹਨ। ਹਰ ਫਿਲਮ ਦਾ ਸੰਦੇਸ਼ ਲੁਕਿਆ ਜਾਂ ਪ੍ਰਗਟ ਇੱਕੋ ਹੁੰਦਾ ਹੈ। ਜੱਗਾ ਜਸੂਸ ਨਾਂ ਦੀ ਨਵੀਂ ਆਈ ਫਿਲਮ ਵਿੱਚ ਇਹਨਾਂ ਨੇ ਮਣੀਪੁਰ ਦੀ ਲਹਿਰ ਨੂੰ ਤੇ ਉੱਥੇ ਹੋਣ ਵਾਲੇ ਨਿਰਦੋਸ਼ਾਂ ਤੇ ਜੁਰਮਾਂ ਜਾਂ ਕਤਲਾਂ ਨੂੰ ਕੌਮਾਂਤਰੀ ਹਥਿਆਰ ਤਸਕਰੀ ਦੇ ਖਾਤੇ ਪਾਇਆ। ਬਾਕੀ ਫਿਲਮਾਂ ਵੀ ਇਦਾਂ ਹੀ ਬਾਕੀ ਲਹਿਰਾਂ ਖਿਲਾਫ ਨਫ਼ਰਤ ਪੈਦਾ ਕਰਨ ਵਾਲੀਆਂ ਹੀ ਬਣੀਆਂ ਰਹਿਣਗੀਆਂ, ਹੁਣ ਬਣ ਰਹੀਆਂ ਨੇ, ਹੁਣ ਚਾਹੇ ਉਹ ਹਾਸਾ ਮਜ਼ਾਕ ਵਾਲੀਆਂ ਪੰਜਾਬੀ ਫਿਲਮਾਂ ਵੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿੰਨੀ ਸਰਵਿਸ ਬਾਲੀਵੁੱਡ ਨੇ ਹਿੰਦੂਤਵੀ ਏਜੰਡੇ ਦੀ ਕੀਤੀ ਹੈ ਪਿਛਲੇ 70 ਸਾਲ, ਮੈਂ ਨਹੀਂ ਸਮਝਦਾ ਕਿਸੇ ਵੀ ਇੱਕ ਆਰਗਨ ਨੇ ਕੀਤੀ ਹੈ। ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਇਹ ਹਿੰਦੂਤਵਾ ਦਾ ਜਿਹੜਾ ਪਾਰਟ ਹੈ ਇਸ ਨੂੰ ਪ੍ਰਮੋਟ ਕੀਤਾ, ਜਿਵੇਂ ਸਿੱਖਾਂ ਦੇ ਮਾਮਲੇ 'ਚ ਵੀ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਗੱਲ ਬੜੀ ਕਲੀਅਰਲੀ ਸਾਹਮਣੇ ਆਉਂਦੀ ਹੈ ਕਿ ਕਿਵੇਂ ਗੁੰਮਰਾਹ ਔਰ ਇਹ ਸਾਰੇ ਹੀ ਜਿਨ੍ਹਾਂ 'ਚ ਅਮਿਤਾਭ ਬੱਚਨ ਤੋਂ ਲੈ ਕੇ ਧਰਮਿੰਦਰ, ਦਾਰਾ ਸਿੰਘ, ਇਹਨਾਂ ਦੇ ਇਕੱਲੇ ਦਾ ਮੈਂ ਕਿਰਦਾਰ ਦੱਸਾਂ ਕਿ ਕਿਹਨੇ ਕੀ ਕੀਤਾ ਤੇ ਸਮਾਂ ਸੀਮਾ ਅੱਗੇ ਜਾਣ ਦੀ ਆਗਿਆ ਨਹੀਂ ਦਿੰਦੀ। ਸੋ ਇਹ ਜ਼ਾਹਰ ਹੈ ਕਿ ਵੀ ਇਹ ਅੱਜ ਵੀ ਮਣੀਪੁਰ ਦੀ ਸਟਰਗਲ ਨੂੰ, ਨਾਗਾਲੈਂਡ ਦੀ ਸਟਰਗਲ ਹੋਏ, ਕਸ਼ਮੀਰ ਦੀ ਹੋਏ, ਖਾਲਿਸਤਾਨ ਨੂੰ ਕਸ਼ਮੀਰੀ ਸਟਰਗਲ ਦੇ ਮਾਲਿਆਂ ਨੂੰ ਤਾਂ ਉਹਨਾਂ ਨੇ ਹੁਰੀਅਤ ਕਾਨਫਰੰਸ ਦੇ ਸਾਰੇ ਲੀਡਰ, ਉਹਨਾਂ ਦੇ ਰਿਸ਼ਤੇਦਾਰ ਹਵਾਲਾ ਬਣਾ ਦਿੱਤਾ ਹੈ। ਪਾਕਿਸਤਾਨ ਤੋਂ ਪੈਸੇ ਲੈਣ ਦੀ ਲਾਈਨ ਜਿਹੜੀ ਹੈ ਉਹਦੇ ਨਾਲ ਜੋੜ ਕੇ ਇਹਨਾਂ ਨੇ ਜਿਹੜਾ ਇਸ ਕਿਸਮ ਦਾ ਪ੍ਰਚਾਰ ਆਰੰਭਿਆ ਹੋਇਆ। ਸੋ ਮੈਂ ਸਮਝਦਾ ਵੀ ਹੁਣ ਦੂਸਰੇ ਸੈਗਮੈਂਟ ਦੇ ਮੈਸੇਜ ਮੈਂ ਨਹੀਂ ਲੈ ਸਕਾਂਗਾ। ਜੀ ਡਾਕਟਰ ਸਾਹਿਬ, ਇੱਕ ਅੱਧਾ ਪੜ੍ਹਨਾ ਚਾਹੋ ਤਾਂ ਕੁਇਕਲੀ ਪੜ੍ਹ ਸਕਦੇ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਮਰੀਕ ਸਿੰਘ ਜੀ ਦਾ ਮੈਸੇਜ ਆਇਆ, ਲਿਖਦੇ ਹਨ, ਡਾਕਟਰ ਸਾਹਿਬ ਧੰਨਵਾਦ, ਸਾਰੀ ਅਸਲੀਅਤ ਇਹਨਾਂ ਦੀ ਤੁਸੀਂ ਬਿਆਨ ਕੀਤੀ, ਪਰ ਜਦੋਂ ਗਿੱਦੜ ਦੀ ਮੌਤ ਹੀ ਆ ਜਾਵੇ ਉਹ ਪਿੰਡ ਵੱਲ ਭੱਜਦਾ ਹੈ। ਹੁਣ ਲੱਗਦਾ ਅਮਰੀਕਾ ਨਾਲ ਯਾਰੀ ਦਾ ਭੂਤ ਇਹਨਾਂ ਦੇ ਟੁੱਟੜੇ ਕਟਵਾ ਦੇਵੇਗਾ। ਅਜੇ 1962 ਵਾਲੀ ਲੜਾਈ ਦਾ ਇਲਾਕਾ ਇਹ ਛਡਾਉਣਾ ਤੇ ਕੀ ਉਸ ਵੱਲ ਝਾਕਣ ਜੋਗੇ ਵੀ ਨਹੀਂ ਛੱਡੇ। ਅਗਰ ਹੁਣ ਇੰਨਾ ਪੰਗਾ ਲੈ ਲਿਆ ਤਾਂ ਇੰਡੀਆ ਦੇ ਅਣਗਿਣਤ ਟੁਕੜੇ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ। ਜੀ ਡਾਕਟਰ ਸਾਹਿਬ, ਵੀਰ ਅਮਰੀਕ ਸਿੰਘ ਜੀ ਨੇ ਬਿਲਕੁਲ ਠੀਕ ਫਰਮਾਇਆ ਕਿ ਇਹ ਰਿਪੀਟ ਆਫ 62 ਹੋਏਗਾ। ਇਹਨਾਂ ਦੇ ਜਨਰਲ ਵੀ ਹੱਥ ਖੜੇ ਕਰ ਰਹੇ ਨੇ, ਦੂਸਰੇ ਵੀ ਕਹਿ ਰਹੇ ਨੇ, RSS ਕਹਿ ਰਿਹਾ ਹੈ ਮੰਤਰ ਦਾ ਜਾਪ ਕਰੋ ਚੀਨ ਦੇ ਖਿਲਾਫ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਮਨ ਲੋਕ, ਆਮ ਸੋਲਜਰਸ, ਮੈਂ ਕਾਰਗਿਲ ਦਾ ਵੀ ਅੱਜ ਕਿਤੇ ਐਨਾਲਿਸਿਸ ਪੜ੍ਹ ਰਿਹਾ ਸੀ, ਸੈਂਕੜੇ ਸੋਲਜਰ ਮਰੇ ਔਰ ਇੱਕ ਆਰਮੀ ਐਕਸਪਰਟ ਨੇ ਕਿਹਾ ਵੀ ਅਸੀਂ ਖੱਟਿਆ ਕੀ, ਟੈਰੀਟਰੀ ਸਾਡੀ ਸੀ ਉਹ ਸਾਨੂੰ ਵਾਪਸ ਮਿਲ ਗਈ, ਹੋਰ ਅਸੀਂ ਕੀ ਕੀਤਾ, ਅਸੀਂ ਮਰਵਾਏ ਸੈਂਕੜੇ, ਸਾਡੀ ਇੰਟੈਲੀਜੈਂਸ ਫੇਲਿਅਰ ਹੋਈ। ਉਹਨਾਂ ਨੇ ਕਿਹਾ ਵੀ ਇਹੀ ਕੁਝ ਚੀਨ ਦੇ ਨਾਲ ਵੀ ਸਾਡਾ ਸਾਹਮਣੇ ਆਣਾ। ਸੋ ਇਹਨੂੰ ਹੀ ਕਹਿੰਦੇ ਨੇ ਢੱਕੀ ਰਿੱਝੇ ਤੇ ਕੋਈ ਨਾ ਬੁੱਝੇ। ਔਰ ਬਾਕੀ ਹੁਣ ਤੁਸੀਂ ਅਗਲਾ ਗੱਲ ਕਹਿਣੀ ਹੈ, ਮੈਂ ਜੀ ਡਾਕਟਰ ਸਾਹਿਬ ਦਾ ਵਿਚਾਰ ਹੀ ਦੱਸ ਦਿਓ ਤੁਸੀਂ। ਜੀ, ਜਿਵੇਂ ਇੱਕ ਦਿਨ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਤੇ ਵਿਚਾਰ ਕਰਦੇ ਹਾਂ। ਅੱਜ ਅਸੀਂ ਉਹਨਾਂ ਦਾ ਰਾਗ ਸੋਰਠ ਦਾ ਸ਼ਬਦ ਚੁਣਿਆ ਜੀ। ਜੋ ਹਮ ਬਾਂਧੇ ਮੋਹ ਫਾਸ, ਹਮ प्रेम बंधन तुम बाधे, अपने छूटन को जतन करो, हम छूटे तुम आराधे, माधवे जानत हो जैसी तैसी, अब कहा करोगे ऐसी। भगत रविदास जी ਦੇ ਜਿਵੇਂ ਮੈਂ ਅੱਗੇ ਵੀ ਕਿਹਾ ਵੀ ਸ਼ਬਦਾਂ 'ਚ ਇੱਕ ਵਿਰਾਗ ਦੀ ਕਾਂਗ ਹੁੰਦੀ ਹੈ ਔਰ ਇੱਕ ਬੜਾ ਪਿਆਰ। ਔਰ ਜਿਹੜੇ ਸ਼ਬਦ ਮਾਧਵੇ, ਮਾਧੋ, ਉਹਨਾਂ ਨੇ ਬੜੇ ਪਿਆਰ ਦੇ ਨਾਲ ਉਹ ਰੱਬ ਦੇ ਲਈ ਇਸਤੇਮਾਲ ਕਰਦੇ ਨੇ ਜੀ। ਔਰ ਇਸ ਸ਼ਬਦ 'ਚ ਵੀ ਉਹਨਾਂ ਨੇ ਜਿਹੜਾ ਸੈਂਟਰਲ ਥੀਮ ਇੱਥੋਂ ਹੀ ਸ਼ੁਰੂ ਹੁੰਦਾ ਹੈ, ਮਾਧਵੇ ਜਾਨਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ, ਕਿ ਤੂੰ ਆਪਣੇ ਭਗਤਾਂ ਦੇ ਪਿਆਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਤੂੰ ਸਾਨੂੰ ਬਚਾਏਗਾ, ਤੂੰ ਸਾਨੂੰ ਮੋਹ ਦੇ ਚਿੱਕੜ ਦੇ ਵਿੱਚ ਡਿੱਗਣ ਨਹੀਂ ਦੇਵੇਂਗਾ, ਕਿਉਂਕਿ ਤੂੰ ਸਾਨੂੰ ਪਿਆਰ ਕਰਦਾ, ਅਸੀਂ ਤੈਨੂੰ ਪਿਆਰ ਕਰਦੇ ਹਾਂ, ਅਸੀਂ ਤੈਨੂੰ ਪਿਆਰ ਦੀ ਰੱਸੀ ਨਾਲ ਬੰਨਿਆ ਹੋਇਆ ਜੀ, ਤੇ ਹੁਣ ਤੂੰ ਛੁੱਟ ਕੇ ਜਾ ਨਹੀਂ ਸਕਦਾ ਸਾਡੇ ਪਿਆਰ ਦੀ ਉਸ ਗਲਵਕੜੀ ਚੋਂ। ਔਰ ਇਹਦੀ ਸ਼ੁਰੂਆਤ ਹੈ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ,
ਅਸੀਂ ਭਾਵੇਂ ਮੋਹ ਦੀ ਪਕੜ ਦੇ ਵਿੱਚ ਜਕੜ ਦੇ ਵਿੱਚ ਫਸੇ ਹੋਏ ਸੀ, ਪਰ ਅਸੀਂ ਤੈਨੂੰ ਹਮ ਪ੍ਰੇਮ ਬੰਧਨ ਤੋਂ ਮੁਬਾਦੇ, ਅਸੀਂ ਤੈਨੂੰ ਪ੍ਰੇਮ ਦੀ ਰੱਸੀ ਦੇ ਨਾਲ ਬੰਨ ਲਿਆ। ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਹਦ। ਇਹ ਹੈ ਜਿਹਨੂੰ ਪਿਆਰ ਕਲੋਲ ਕਹਿੰਦੇ ਨੇ ਕਿ ਹੁਣ ਤੂੰ ਆਪਣਾ ਫਿਕਰ ਕਰ ਕਿ ਤੂੰ ਸਾਡੇ ਤੋਂ ਕਿੱਦਾਂ ਛੁੱਟਣਾ। ਅਸੀਂ ਤਾਂ ਤੈਨੂੰ ਯਾਦ ਕਰ ਕਰਕੇ ਤੇਰੇ ਨਾਲ ਜੁੜ ਗਏ, ਹੁਣ ਤੂੰ ਆਪਣੇ ਛੁੱਟਣ ਦਾ ਫਿਕਰ ਕਰ। ਹਮ ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਮੀਨ ਪਕੜ ਫਾਂਕਿਓ ਔਰ ਕਾਟਿਓ। ਹੁਣ ਇਹਦੇ ਜਿਹੜਾ ਪਹਿਲਾ ਅਲੰਕਾਰ ਹੈ ਮੱਛੀ ਦਾ ਜੀ, ਸਾਨੂੰ ਆਮ ਜ਼ਬਾਨ 'ਚ ਵੀ ਅਸੀਂ ਮੱਛੀ ਪਾਣੀ ਦੇ ਜਿਹੜਾ ਪਿਆਰ ਦੀ ਗੱਲ ਕਰਦੇ ਹਾਂ ਉਸ ਦੀ ਸਰਵਾਈਵਲ ਹੈ, ਭਾਵੇਂ ਉਹ ਮੱਛੀ ਦਾ ਪਾਣੀ ਦਾ ਜੀਵ ਹੈ, ਪਰ ਅਸੀਂ ਇਹੀ ਕਹਿੰਦੇ ਹਾਂ ਕਿ ਵੀ ਤੂੰ ਦਰਿਆਓ ਦਾਨਾ ਬੀਨਾ ਹੋਂ ਮਛਲੀ ਕੈਸੇ ਅੰਤ ਲਹਾਂ। ਅਸੀਂ ਜਦੋਂ ਡੈਪਥ ਦੀ ਗੱਲ ਕਰਦੇ ਹਾਂ ਸਮੁੰਦਰ ਦੀ, ਫਿਰ ਵੀ ਮੱਛੀ ਦੀ ਗੱਲ ਹੁੰਦੀ ਹੈ ਤੇ ਵਿਛੋੜੇ ਦੀ ਗੱਲ ਵੀ ਹੁੰਦੀ ਹੈ। ਔਰ ਇਹਦੇ 'ਚ ਭਗਤ ਜੀ ਨੇ ਇਹ ਅਲੰਕਾਰ ਇਸਤੇਮਾਲ ਕੀਤਾ ਹੈ, ਮੀਨ ਪਕੜ ਫਾਂਕਿਓ ਔਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਬਿਸਰਿਓ ਪਾਣੀ। ਕਿ ਮੱਛੀ ਨੂੰ ਫੜ ਕੇ, ਫਾਂਕਿਓ ਹੁੰਦਾ ਫਾੜੀ ਫਾੜੀ ਕੀਤਾ ਜੀ, ਔਰ ਕਾਟਿਓ ਉਹਨੂੰ ਕੱਟਿਆ, ਰਾਂਦ ਕੀਓ ਬਹੁ ਪਾਣੀ, ਕਈ ਤਰੀਕਿਆਂ ਦੇ ਨਾਲ ਉਹਨੂੰ ਰਿੰਨੇ। ਮੱਛੀ ਖਾਣ ਵਾਲੇ ਜਾਣਦੇ ਨੇ ਕਿ ਮੱਛੀ ਦੇ ਕਿੰਨੇ ਕਿਦੇ ਪਕੌੜਿਆਂ ਤੋਂ ਸ਼ੁਰੂ ਕਰਕੇ ਕਿਸ ਚ ਹੁੰਦੇ ਨੇ, ਕਿ ਵੀ ਕਈ ਤਰੀਕਿਆਂ ਨਾਲ ਮੱਛੀ ਨੂੰ ਫੜ ਕੇ ਪਾਣੀ ਤੋਂ ਜੁਦਾ ਕਰਕੇ ਕੀਤਾ। ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਬਿਸਰਿਓ ਪਾਣੀ, ਵੀ ਟੁਕੜੇ ਟੁਕੜੇ ਕਰਕੇ ਭਾਵੇਂ ਉਸ ਦਾ ਜਿਹੜਾ ਭੋਜਨ ਬਣਾਇਆ, ਪਰ ਮੱਛੀ ਨੂੰ ਫੇਰ ਵੀ ਪਾਣੀ ਨਹੀਂ ਵਿਸਰਿਆ। ਕਿਉਂਕਿ ਜਿਹੜੇ ਮੱਛੀ ਖਾਣ ਵਾਲੇ ਨੇ ਉਹ ਮੱਛੀ ਖਾਣ ਤੋਂ ਬਾਅਦ ਪਿਆਸ ਬਹੁਤ ਲੱਗਦੀ ਹੈ, ਤੇ ਉਹ ਕਹਿੰਦੇ ਨਹੀਂ ਮੱਛੀ ਮੰਗਦੀ ਹੈ ਵੀ ਪਾਣੀ ਲਿਆਓ, ਤੂੰ ਮੈਨੂੰ ਪਾਣੀ ਤੋਂ ਵਿਛੋੜਿਆ ਸੀ, ਹੁਣ ਤਾਂ ਮੈਂ ਆ ਗਈ, ਹੁਣ ਪਾਣੀ ਲਿਆਓ। ਇਹ ਹੈ ਕਿ ਵੀ ਉਹਨੂੰ ਫਿਰ ਵੀ ਪਾਣੀ ਨਹੀਂ ਵਿਸਰਿਆ ਮੱਛੀ ਨੂੰ। ਆਪਨ ਬਾਪੈ ਨਾਹੀਂ ਕਿਸੀ ਕੋ, ਭਾਵਨ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਵਿਆਪਿਓ, ਕਹਿ ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਭਗਤ ਰਵਿਦਾਸ ਜੀ ਫਰਮਾਉਂਦੇ ਨੇ ਕਿ ਰੱਬ ਕਿਸੇ ਦੇ ਬਾਪ ਦੀ ਜੱਦੀ ਜਾਇਦਾਦ ਨਹੀਂ। ਆਪਨ ਬਾਪੈ ਨਾਹੀਂ ਕਿਸੀ ਕੋ, ਭਾਵਨ ਕੋ ਹਰ ਰਾਜਾ। ਉਹ ਤਾਂ ਭਾਵਨਾ ਦਾ ਬੱਝਿਆ ਹੋਇਆ, ਪਿਆਰ ਦਾ ਬੱਝਿਆ ਹੋਇਆ, ਪ੍ਰੇਮ ਦਾ ਬੱਝਿਆ ਹੋਇਆ। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਿ ਜਿਹੜਾ ਦੁਨੀਆ ਸੰਸਾਰ ਹੈ ਉਹ ਤਾਂ ਮੋਹ ਦੇ ਪਰਦੇ ਦੇ ਵਿੱਚ, ਜਕੜ ਦੇ ਵਿੱਚ ਫਸੀ ਹੋਈ ਹੈ, ਪਰ ਭਗਤ ਜਿਹੜੇ ਨੇ ਤੇਰੇ, ਉਹ ਤੈਨੂੰ ਪਿਆਰ ਕਰਦੇ ਨੇ, ਉਹ ਕਿਸੇ ਸੰਤਾਪ ਚੋਂ ਨਹੀਂ ਗੁਜ਼ਰਦੇ, ਉਹਨਾਂ ਨੂੰ ਕੋਈ ਦੁੱਖ ਨਹੀਂ ਹੈ, ਕਿਉਂਕਿ ਉਹਨਾਂ ਦੇ ਲਈ ਇੱਕੋ ਹੀ ਜੀਵਨ ਦਾ ਮਨੋਰਥ ਹੈ, ਉਹ ਹੈ ਤੇਰਾ ਪਿਆਰ। ਕਹਿ ਰਵਿਦਾਸ ਭਗਤ ਇੱਕ ਬਾਢੀ, ਅਬ ਇਹ ਕਾਸਿਓ ਕਹੀਏ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮੈਂ ਤਾਂ ਇੱਕ ਗੱਲ ਬਾਢੀ ਹੈ, ਦ੍ਰਿੜ ਕਰ ਲਈ ਹੈ, ਹੁਣ ਕਿਸੇ ਨਾਲ ਗਿਲਾ ਕਰਨ ਦੀ ਮੈਨੂੰ ਲੋੜ ਨਹੀਂ। ਜਾ ਕਾਰਨ ਹਮ ਤੁਮ ਆਰਾਧੇ, ਸੋ ਦੁੱਖ ਅਜਹੂ ਸਹੀ ਹੈ। ਕਿ ਵੀ ਅਜੇ ਵੀ ਜੇ ਤੇਰੇ ਨਾਲ ਜੁੜਨ ਤੋਂ ਬਾਅਦ ਵੀ ਵਿਛੋੜੇ ਦਾ ਦੁੱਖ ਸਹਿਣਾ, ਫਿਰ ਇਹ ਪਿਆਰ ਦੀ ਖੇਡ ਦਾ ਜਿਹੜਾ ਉਹ ਫਿਰ ਨਿਯਮ ਨਹੀਂ ਨੇ। ਅਸੀਂ ਤੈਨੂੰ ਸਮਰਪਿਤ ਹੈ, ਤੂੰ ਸਾਡੇ ਤੇ ਅਸੀਂ ਤੇਰੇ ਹਾਂ। ਸੋ ਇਸ ਨੂੰ ਜਦੋਂ ਤੁਸੀਂ ਸ਼ਬਦ ਨੂੰ ਪੜ੍ਹਦੇ ਹੋ ਬਾਰ-ਬਾਰ, ਮੈਂ ਲਿਖਣ ਲੱਗਿਆ ਵੀ ਕਈ ਵਾਰੀ ਪੈਨ ਰੱਖਿਆ, ਫਿਰ ਮੈਂ ਕਿਹਾ ਵੀ ਵਾਹ, ਇਹ ਹੈ ਕਿ ਵੀ ਤੁਹਾਡਾ ਉਹ ਸੰਬੰਧ, ਤੁਸੀਂ ਅੰਦਰ ਦੇ ਨਾਲ ਉਸ ਰੱਬ ਦੇ ਨਾਲ ਇਸ ਕਦਰ ਜੁੜੇ ਹੋਏ ਹੋ, ਤੁਹਾਨੂੰ ਇਹ ਨਹੀਂ ਲੱਗਦਾ ਵੀ ਤੁਸੀਂ ਬਾਹਰਲੇ ਨਾਲ ਗੱਲ ਕਰ ਰਹੇ ਹੋ। ਅਸੀਂ ਆਪਣੇ ਆਪ ਨਾਲ ਗੱਲ ਕਰ ਰਹੇ ਹਾਂ, ਆਪਣੇ ਰੱਬ ਨਾਲ ਗੱਲ ਕਰ ਰਹੇ ਹਾਂ। ਕਦੇ ਉਸ ਦਾ ਬੱਚਾ ਬਣਦੇ ਹਾਂ, ਕਦੇ ਉਸ ਦੇ ਦੋਸਤ ਬਣਦੇ ਹਾਂ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨਤੀ ਹੈ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੋਜੰਤੀ। ਲੱਭ ਵੀ ਰਹੇ ਨੇ, ਉਹ ਲਾਲ ਵੀ ਹੈ, ਪਿਆਰਾ ਵੀ ਹੈ, ਮਨ ਮੋਹਣਾ ਵੀ ਹੈ, ਯਾਰ ਵੀ ਹੈ। ਇਹ ਹੈ ਪਿਆਰ ਦੀ ਖੇਡ, ਜਿਸ ਨੂੰ ਇਸ਼ਕ ਹਕੀਕੀ ਵਾਲੇ ਸਮਝ ਸਕਦੇ ਨੇ। ਦੁਨੀਆ ਦੇ ਲਈ ਤਾਂ ਇਹ ਵਿਅਰਥ ਵਕਤ ਗਵਾਉਣਾ, ਗੁਰਦੁਆਰਿਆਂ 'ਚ, ਸੰਗਤ 'ਚ, ਲੰਗਰਾਂ 'ਚ ਜਾਣਾ ਵੀ ਟਾਈਮ ਜ਼ਾਇਆ ਕਰਨਾ, ਉਹਨਾਂ ਦੇ ਲਈ ਤਾਂ ਵੀ ਪਾਰਟੀਆਂ 'ਚ ਬਣ ਠਣ ਕੇ ਕੋਈ ਹੋਰ ਕਲਚਰ ਜਿਹੜਾ ਉਹ ਉਹਨਾਂ ਨੂੰ ਖੁਸ਼ੀ ਦਿੰਦਾ। ਪਰ ਇਹ ਇੱਕ ਵੱਖਰੀ ਦੁਨੀਆ, ਇਹ ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਇਹ ਫੱਕੜਪੁਣਾ ਜਿਹੜਾ ਫਕੀਰੀ ਹੈ, ਇਹ ਥੋੜੇ ਹੋਣਗੇ, ਜਗ ਮੈਂ ਉੱਤਮ ਕਾਂਢੀਏ ਵਿਰਲੇ ਕਈ ਕੇ, ਪਰ ਅਲਟੀਮੇਟਲੀ ਖੁਸ਼ੀ ਇਸ ਦੇ ਨਾਲ, ਆਨੰਦ ਇਹਦੇ ਨਾਲ ਹੀ ਜੁੜਿਆ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ।
ਦੇਖਦੇ ਹੋ ਟੀਵੀ 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।